ਉਹ 100 ਮੀਟਰ ਦੀ ਦੂਰੀ ਤੇ ਠਾਣਾ ਹੈ ਤੇ ਫਿਰ ਵੀ ਇਲੀਗਲ ਤਰੀਕੇ ਦੇ ਨਾਲ ਇਸ ਜਗ੍ਹਾ ਤੇ ਬੱਸਾਂ ਰੁਕਦੀਆਂ ਨੇ, ਹਾਦਸਿਆਂ ਦਾ ਕਾਰਨ ਬਣਦਾ। ਪਿੱਛੇ ਤੱਕ ਤੁਸੀਂ ਹੁਣ ਜਾਮ ਦੇਖ ਸਕਦੇ ਹੋ। ਇਹਨਾਂ ਲੋਕਾਂ ਦਾ ਕੀ ਕਸੂਰ ਹੈ ਜਿਨ੍ਹਾਂ ਨੇ ਅੱਗੇ ਜਾਣਾ ਹੈ? ਨੈਸ਼ਨਲ ਹਾਈਵੇ ਹੈ, ਕੰਨਿਆ ਕੁਮਾਰੀ ਨੂੰ ਕਸ਼ਮੀਰ ਤੱਕ ਇਹ ਜੋੜਦਾ। ਬਾਈ ਤੁਸੀਂ ਨਾਮ ਨਹੀਂ ਦੱਸਿਆ, ਕੌਣ ਹੈ, ਕਿਹਨਾਂ ਕੀ ਨਾਮ ਹੈ ਜਿਨ੍ਹਾਂ ਤੋਂ ਠੇਕਾ ਹੈ ਇਹਦਾ? ਭਾਜੀ ਇੱਥੇ ਹੁਣ ਆਪਾਂ ਤੁਹਾਨੂੰ ਮਿਲਾ ਦਿੰਦੇ ਭਾਜੀ ਨੂੰ ਇੱਥੇ ਹੀ। ਭਾਜੀ ਵੀ ਨਾਲ ਹੀ ਤੁਹਾਡੇ? ਆ ਗਿਆ ਹਾਂਜੀ ਭਾਈ ਦੱਸਿਓ ਕੁਛ, ਕੀ ਨਾਮ ਹੈ ਜਾਂ ਗੌਰਵ ਕੁਮਾਰ ਲਾਲਾ। ਗੌਰਵ ਕੁਮਾਰ ਲਾਲਾ। ਅੱਛਾ, ਕਿੱਥੋਂ ਨੇ ਉਹ? ਸਨੌਰੇ ਤੋਂ। ਅੱਛਾ, ਉਹਨਾਂ ਦੇ ਕੋਲ ਠੇਕਾ ਹੈ ਨਗਰ ਕੌਂਸਲ ਦੇ ਉੱਤੋਂ, ਉਹਨਾਂ ਨੇ ਠੇਕਾ ਲਿਆ? ਹਾਂਜੀ। ਅੱਛਾ, ਇਹ ਕਿੰਨੇ ਕੁ ਲੱਖ ਦਾ ਠੇਕਾ ਹੈ ਵੈਸੇ? ਨਹੀਂ ਪਤਾ, ਉਹਨੂੰ ਹੀ ਪਤਾ ਹੋਣਾ ਜੀ। ਸਾਰੀਆਂ ਬੱਸਾਂ ਇੱਥੇ ਰੁਕਦੀਆਂ? ਹਾਂ ਸਾਰੀਆਂ। 600 ਰੂਟ ਨੇ ਘੱਟੋ ਘੱਟ ਇੱਥੇ, ਹੈ ਨਾ? ਹਾਂਜੀ ਦੋਨੋਂ ਪਾਸੇ। ਹਾਂਜੀ 600 ਬੱਸ ਰੁਕਦੀ ਹੈ ਤੇ 20 ਰੁਪਏ ਇੱਕ ਪਰਚੀ ਦੇ ਨੇ। ਤੁਸੀਂ ਹਿਸਾਬ ਲਾ ਸਕਦੇ ਹੋ ਕਿ ਜਿਹੜਾ ਅੱਡਾ ਬਣਾਇਆ ਹੋਇਆ ਉੱਥੇ ਕਿੰਨੇ ਲੱਖਾਂ ਰੁਪਈਆ ਖਰਚ ਕੇ ਉਹ ਅੱਡਾ ਬਣਿਆ ਹੋਊਗਾ। ਉਹ ਅੱਡਾ ਬਣਾਉਣ ਤੋਂ ਬਾਅਦ ਉੱਥੇ ਬੱਸਾਂ ਰੁਕਣੀਆਂ ਚਾਹੀਦੀਆਂ ਨੇ ਜਾਂ ਨਹੀਂ, ਇਹ ਤੁਸੀਂ ਦੱਸ ਸਕਦੇ ਹੋ। ਆਹ ਲਿਖ ਕੇ ਲਾਇਆ ਹੋਇਆ, ਸਵਾਰੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਹਾਈਵੇ ਤੇ ਖੜੇ ਨਾ ਹੋਵੋ ਜੀ। ਸਾਰੀਆਂ ਬੱਸਾਂ ਬੱਸ ਸਟੈਂਡ ਤੇ ਰੋਕ ਕੇ ਜਾਣਗੀਆਂ। ਪਰ ਇਹ ਬੱਸ ਸਟੈਂਡ ਹੈ, ਇੱਕ ਵਾਰੀ ਨਿਗਾਹ ਮਾਰ ਲਓ ਕਿ ਇਹ ਬੱਸ ਸਟੈਂਡ ਹੈ? ਜਿਸ ਜਗ੍ਹਾ ਤੇ ਬੱਸਾਂ ਰੁਕਦੀਆਂ ਨੇ ਤੁਹਾਨੂੰ ਕਿਸੇ ਪਾਸਿਓਂ ਵੀ ਬੱਸ ਸਟੈਂਡ ਲੱਗਦਾ?